ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਅੱਜ 10 ਦਸੰਬਰ ਦਾ ਦਿਨ ਹੈ। ਠੀਕ 66 ਸਾਲ ਪਹਿਲਾਂ ਅੱਜ ਦੇ ਦਿਨ ਯੂਨਾਈਟਿਡ ਨੇਸ਼ਨ ਨੇ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਨੂੰ ਮਨਜ਼ੂਰ ਕੀਤਾ ਸੀ। 1950 ਵਿੱਚ UN ਜਨਰਲ ਅਸੈਂਬਲੀ ਨੇ ਇਹ ਰੈਜ਼ੋਲੂਸ਼ਨ ਕੀਤਾ ਕਿ 10 ਦਸੰਬਰ ਦੇ ਦਿਨ ਨੂੰ ਹਿਊਮਨ ਰਾਈਟਸ ਡੇ ਵਜੋਂ ਮਨਾਇਆ ਜਾਵੇ। ਹਿਊਮਨ ਰਾਈਟਸ ਡੇ ਦਾ ਇਹ ਚਾਰਟਰ ਦੁਨੀਆ ਭਰ ਦੇ ਹਰ ਵਿਅਕਤੀ ਦੇ ਪੋਲੀਟੀਕਲ, ਸਿਵਲ, ਸੋਸ਼ਲ, ਕਲਚਰ ਅਤੇ ਇਕਨੋਮਿਕ ਰਾਈਟਸ ਦੀ ਵਕਾਲਤ ਕਰਦਾ ਹੈ। ਅੱਜ ਦੁਨੀਆ ਦੇ 193 ਦੇਸ਼ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਹਨ ਅਤੇ ਯੂਨਾਈਟਿਡ ਨੇਸ਼ਨ ਅਤੇ ਹਿਊਮਨ ਰਾਈਟਸ ਦੇ ਇਸ UN ਚਾਰਟਰ ਨੂੰ ਮਾਨਤਾ ਦਿੰਦੇ ਹਨ। ਪਰ ਅਫਸੋਸ ਕਿ 66 ਸਾਲ ਬਾਅਦ ਵੀ UN ਦੇ ਇਹਨਾਂ ਮੈਂਬਰ ਦੇਸ਼ਾਂ ਦੇ ਅੰਦਰ ਹੀ ਹਿਊਮਨ ਰਾਈਟਸ ਦੀਆਂ ਭਾਰੀ ਵਾਇਲੇਸ਼ਨਸ ਹੁੰਦੀਆਂ ਹਨ, ਜਿਨ੍ਹਾਂ ਵਾਇਲੇਸ਼ਨਸ ਕਰਨ ਵਾਲੇ ਦੇਸ਼ਾਂ ਦੇ ਵਿੱਚ ਭਾਰਤ ਵੀ ਸ਼ਾਮਿਲ ਹੈ। ਅੱਜ ਅਸੀਂ ਇਸ ਹਿਊਮਨ ਰਾਈਟਸ ਡੇ ਦੇ ਮੌਕੇ ਤੇ ਪੰਜਾਬ ਦੀਆਂ ਸਿੱਖ ਆਜ਼ਾਦੀ ਲਈ ਲੜਨ ਵਾਲੀਆਂ ਦੋ ਪਾਰਟੀਆਂ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਸਕੱਤਰ ਸਰਦਾਰ ਸਰਬਜੀਤ ਸਿੰਘ ਘੁਮਾਣ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅੱਜ ਦੇ ਦਿਨ ਹਿਊਮਨ ਰਾਈਟਸ ਡੇ ਦੇ ਮੌਕੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜਿਹੜਾ ਸੰਸਾਰਕ ਕੌਮਾਂਤਰੀ ਭਾਈਚਾਰੇ ਨੇ ਇਹ ਦਿਨ ਲਿਖਿਆ ਕਿ ਇਸ ਦਿਨ ਮਨੁੱਖੀ ਅਧਿਕਾਰਾਂ ਦੇ ਦਿਵਸ ਵਜੋਂ ਮਨਾਇਆ ਜਾਵੇ, ਇਹ ਇੱਕ ਬਹੁਤ ਹੀ ਸੱਚਾ ਤੇ ਲੋੜੀਂਦਾ ਫੈਸਲਾ, ਕਿਉਂਕਿ ਜਿੱਥੇ ਜਿੱਥੇ ਵੀ ਜਿਹੜੇ ਬੰਦੇ ਸਪਰੈਸ ਹੋ ਰਹੇ ਨੇ, ਜਿਹੜੀਆਂ ਕੌਮਾਂ, ਜਿਹੜੀਆਂ ਨਸਲਾਂ ਜਿਨ੍ਹਾਂ ਨੂੰ ਦਬਾਇਆ ਜਾ ਰਿਹਾ, ਜਿਨ੍ਹਾਂ ਦੇ ਮਨੁੱਖੀ ਅਧਿਕਾਰ ਖੋਹੇ ਜਾ ਰਹੇ ਹੋਣ, ਉਹਨਾਂ ਦੀ ਗੱਲ ਕਰਨ ਦੇ ਲਈ ਇਹ ਦਿਨ ਜਿਹੜਾ ਹੈਗਾ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ। ਇਹ ਜਿਹੜੀ ਹੈਗੀ ਅਹਿਮੀਅਤ ਆ ਕਿ ਸਭ ਜਿਹੜੇ ਦੱਬੇ ਕੁਚਲੇ ਲੋਕ ਨੇ ਉਹਨਾਂ ਦੀ ਗੱਲ ਇਸ ਬਹਾਨੇ ਹੋ ਜਾਂਦੀ ਹੈ। ਜੀ ਜੀ ਬਿਲਕੁਲ। ਤੇ ਵੀਰ ਜੀ, ਇਸ ਦਿਨ ਦੇ ਮੌਕੇ ਤੇ ਅਸੀਂ ਹੋਰ ਵੀ ਤੁਹਾਨੂੰ ਸਵਾਲ ਜਵਾਬ ਕਰਾਂਗੇ, ਪਰ ਲੈਟਸ ਮੂਵ ਔਨ ਟੂ ਜਿਹੜੇ ਰੀਸੈਂਟ ਕੁਐਸਚਨ ਨੇ ਉਹਨਾਂ ਦੇ ਉੱਪਰ ਤੁਹਾਡੇ ਅਸੀਂ ਪਹਿਲਾਂ ਸਵਾਲ ਜਵਾਬ ਕਰਦੇ ਹਾਂ। ਜਿਸ ਤਰ੍ਹਾਂ ਹਿਊਮਨ ਰਾਈਟਸ ਡੇ ਦੇ ਮੌਕੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਕਾਨਫਰੰਸ ਕੀਤੀ ਹੈ, ਆਲਸੋ ਤੁਸੀਂ ਇੱਕ ਰੈਲੀ ਵੀ ਕੀਤੀ ਹੈ, ਹੋਰ ਵੀ ਕਾਫੀ ਤੁਸੀਂ ਪ੍ਰੋਗਰਾਮ ਉਲੀਕੇ ਨੇ ਫਿਊਚਰ ਦੇ ਵਿੱਚ, ਉਹਨਾਂ ਬਾਰੇ ਵੀ ਸਭ ਤੋਂ ਪਹਿਲਾਂ ਜਾਣਕਾਰੀ ਦਿਓ। ਜਦੋਂ ਅਸੀਂ ਇਸ ਵਾਰ ਮਨੁੱਖੀ ਅਧਿਕਾਰ ਦਿਹਾੜੇ ਨੂੰ ਮੁੱਖ ਰੱਖ ਕੇ ਮੀਟਿੰਗ ਹੋਈ ਹੈ ਪਾਰਟੀ ਦੀ ਦਲ ਖਾਲਸਾ ਦੀ, ਤਾਂ ਅਸੀਂ ਇਹਦੇ ਬਾਰੇ ਵਿਚਾਰਨਾ ਸ਼ੁਰੂ ਕੀਤਾ ਕਿ ਅਸੀਂ ਲੰਮੇ ਅਰਸੇ ਤੋਂ ਕੰਮ ਕਰ ਰਹੇ ਹਾਂ ਕੌਮ ਦੇ ਮਸਲਿਆਂ ਤੇ ਕੀ ਕੀਤਾ ਜਾਵੇ। ਅਸੀਂ ਇਸ ਵਾਰ ਫਿਰ ਇਸ ਦਿਨ ਨੂੰ ਜਦੋਂ ਮਨਾਉਣ ਦਾ ਫੈਸਲਾ ਕੀਤਾ ਤਾਂ ਇਹ ਸੋਚਿਆ ਕਿ ਜਿਹੜੇ ਬੰਦੇ ਪਿਛਲੇ 30-35 ਸਾਲਾਂ 'ਚ ਖਾਸ ਤੌਰ ਤੇ 1982 ਤੋਂ ਸ਼ੁਰੂ ਹੋਇਆ ਜਿਹੜਾ ਕੰਮ, ਕਿ ਬੰਦਿਆਂ ਨੂੰ ਚੁੱਕ ਲਿਆ ਗਿਆ, ਗਾਇਬ ਕਰ ਦਿੱਤਾ ਗਿਆ ਔਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਫੂਕ ਦਿੱਤਾ ਗਿਆ, ਜਾਂ ਕਈਆਂ ਨੂੰ ਬਾਜ਼ਾਰਾਂ ਚੋਂ, ਗਲੀਆਂ ਚੋਂ, ਘਰਾਂ ਚੋਂ ਚੱਕਿਆ ਤੇ 15-20 ਦਿਨ ਉਹਦੇ ਘਰ ਦੇ ਉਹਨੂੰ ਮਿਲਦੇ ਵੀ ਰਹੇ, ਕਈਆਂ ਨੂੰ ਥਾਣਿਆਂ ਦੇ ਵਿੱਚ ਜਾਂ ਹੋਰ ਥਾਵਾਂ ਤੇ ਬਾਅਦ ਚ ਇੱਕ ਅਖਬਾਰ 'ਚ ਖਬਰ ਲੱਗ ਗਈ ਕਿ ਲਓ ਜੀ ਉੱਥੇ ਫਲਾਣੇ ਥਾਂ ਤੇ ਮੁਕਾਬਲਾ ਹੋ ਗਿਆ ਸੀ, ਜਾਂ ਉਹ ਪੁਲਿਸ ਹਿਰਾਸਤ ਵਿੱਚੋਂ ਭੱਜ ਗਿਆ, ਜਾਂ ਕਹਿੰਦੇ ਜੀ ਉਹ ਹਥਿਆਰਾਂ ਦੀ ਬਰਾਮਦਗੀ ਲਈ ਜਾਂਦੇ ਸੀਗੇ, ਉੱਥੇ ਉਹਨੂੰ ਛਡਾਉਣ ਲਈ ਕਿਸੇ ਨੇ ਹਮਲਾ ਕਰਤਾ ਤੇ ਉੱਥੇ ਮਾਰਿਆ ਗਿਆ। ਮਤਲਬ ਏਦਾਂ ਦੀਆਂ ਝੂਠੀਆਂ ਸੱਚੀਆਂ ਕਹਾਣੀਆਂ ਘੜ ਕੇ ਜਿਹੜੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਬੰਦੇ ਜਿਹੜੇ ਨੇ ਉਹ ਗਾਇਬ ਕੀਤੇ ਗਏ ਨੇ, ਡਿਸਅਪੀਅਰ ਹੋ ਗਏ ਨੇ, ਉਹਨਾਂ ਸਾਰਿਆਂ ਦੇ ਲਈ ਅਸੀਂ ਇਹ ਦਿਨ ਮਨਾਉਣ ਦਾ ਫੈਸਲਾ ਜਿਹੜਾ ਕੀਤਾ ਹੈ। ਤੇ ਕੱਲ ਜਦੋਂ ਅਸੀਂ ਗੁਰਦੁਆਰਾ ਸਾਹਿਬ ਸੰਤੋਖਸਰ ਸਾਹਿਬ, ਜਿਹੜਾ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਖੁੱਲਾ ਥਾਂ ਆ, ਉੱਥੇ ਅਸੀਂ ਇਹਨਾਂ ਸਾਰੇ ਪਰਿਵਾਰਾਂ ਨੂੰ ਇਕੱਠਾ ਕੀਤਾ ਸੀਗਾ। ਤੇ ਕਿਉਂਕਿ ਬੜਾ ਘੱਟ ਸਮੇਂ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਲਿਖਿਆ ਸੀ, ਸੋ 700-800 ਦੇ ਕਰੀਬ ਉਹਨਾਂ ਪਰਿਵਾਰਾਂ ਦੇ ਵਿੱਚੋਂ ਲੋਕ ਪਹੁੰਚੇ ਜਿਨ੍ਹਾਂ ਦੇ ਬੰਦੇ ਗਾਇਬ ਨੇ। ਔਰ ਅਸੀਂ ਇਸ ਮੌਕੇ ਦੇ ਉੱਤੇ ਸਾਰੇ ਉਹਨਾਂ ਪਰਿਵਾਰਾਂ ਨੂੰ ਜਦੋਂ ਇੱਥੇ ਮਿਲੇ ਆ, ਉਹਨਾਂ ਦੀਆਂ ਦੁੱਖ ਭਰੀ ਦਾਸਤਾਨ ਜਿਹੜੀ ਹੈਗੀ ਆ ਉਹ ਸਾਂਝੀ ਕੀਤੀ ਆ, ਤੇ ਜਿਹੜਾ ਮੀਡੀਆ ਦੇ ਰਾਹੀਂ ਦੁਨੀਆ ਨੂੰ ਇਹ ਦੱਸਣਾ ਚਾਹਿਆ ਹੈਗਾ ਕਿ ਇਸ ਖਿੱਤੇ ਦੇ ਵਿੱਚ ਭਾਰਤੀ ਹਕੂਮਤ ਨੇ ਕਿਸ ਤਰੀਕੇ ਨਾਲ ਜ਼ੁਲਮ ਕੀਤੇ ਨੇ, ਔਰ ਜਿਹੜੀਆਂ ਜ਼ੁਲਮ ਦੀਆਂ ਦਾਸਤਾਨ ਨੇਗੀਆਂ ਉਹ ਸੁਣਨ ਤੋਂ ਬਾਅਦ ਇਸ ਪੰਡਾਲ ਦੇ ਵਿੱਚ ਬੈਠੇ ਹੋਏ ਲੋਕਾਂ ਦੀਆਂ ਅੱਖਾਂ ਚੋਂ ਪਰਲ ਹੰਝੂ ਵਗ ਰਹੇ ਸੀਗੇ, ਔਰ ਇੱਕ ਰੋਹ ਜਿਹੜਾ ਇੱਕ ਗੁੱਸਾ ਉਹ ਵੀ ਦਿਖ ਰਿਹਾ ਸੀ, ਇੱਕ ਬੇਬਸੀ ਜਿਹੜੀ ਸੀ ਉਹ ਵੀ ਝਲਕ ਰਹੀ ਸੀ। ਤੇ ਉੱਤੋਂ ਜਿਹੜੇ ਸਾਡੇ ਸਮਾਗਮ ਦੇ ਵਿੱਚ ਬਹੁਤ ਸਾਰੀਆਂ ਅਹਿਮ ਹਸਤੀਆਂ ਸੀਗੀਆਂ, ਮਨੁੱਖੀ ਅਧਿਕਾਰਾਂ ਨਾਲ ਜੁੜੇ ਹੋਏ ਕਾਰਕੁਨ ਸੀਗੇ, ਉਹਨਾਂ ਨੇ ਜਿਹੜਾ ਸੀਗਾ ਇਸ ਮਸਲੇ ਵੱਲ ਜਿਹੜਾ ਹੋ ਸਕਦਾ ਉਹਦੇ ਵੱਲ ਗੱਲਾਂ ਕੀਤੀਆਂ। ਪਰ ਉੱਥੇ ਅਸੀਂ ਇਹ ਸਾਰਾ ਦੇਖਿਆ ਕਿ ਭਾਰਤੀ ਜਿਹੜਾ ਨਿਜ਼ਾਮ ਆ, ਇਹਦੇ ਤੋਂ ਹੁਣ ਕਿਸੇ ਉਮੀਦ ਜਿਹੜੀ ਕਰਨੀ ਆ ਉਹ ਇੱਕ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ, ਕਿਉਂਕਿ ਉਹਨਾਂ ਨੇ ਉਸ ਸਾਰੇ ਪੁਲਿਸ ਅਫਸਰ ਦੀ, ਉਸ ਨਿਜ਼ਾਮ ਨੇ, ਇਹ ਸਾਰੇ ਹਕੂਮਤ ਨੇ ਨਾ ਸਾਰੇ ਉਹਨਾਂ ਦੀ ਰਾਖੀ ਕਰਨੀ ਸ਼ੁਰੂ ਕੀਤੀ ਹੋਈ ਆ। ਔਰ ਜੇ ਕਿਸੇ ਨੂੰ ਕੋਈ ਕਾਨੂੰਨ ਕੋਰਟ ਦੇ ਵਿੱਚ, ਅਦਾਲਤ ਵਿੱਚ ਗਿਆ ਵੀ ਆ ਵੀ ਮੇਰੇ ਬੱਚੇ ਨੂੰ ਗਾਇਬ ਕੀਤਾ ਗਿਆ,
ਤਾਂ ਇਹਨਾਂ ਪੂਰੇ ਸਿਸਟਮ ਨੇ ਉਸ ਬੰਦੇ ਦੇ ਖਿਲਾਫ ਇੱਕ ਜਿਹਾਦ ਖੜਾ ਕਰਤਾ ਕਿ ਠੀਕ ਆ ਤੇਰਾ ਪੁੱਤ ਚੱਕ ਕੇ ਮਾਰਦਾ ਸੀ ਪਰ ਤੈਨੂੰ ਅਸੀਂ ਅਦਾਲਤ ਵਿੱਚ ਵੀ ਇਨਸਾਫ ਨਹੀਂ ਲੈਣ ਦੇਣਾ। ਹਾਂਜੀ। ਤੋਂ ਕਦੇ ਕਦਾਈ ਇੱਕ ਅੱਧੇ ਬੰਦੇ ਨੂੰ ਸਜ਼ਾ ਦੇ ਕੇ ਉਹ ਸਾਬਤ ਕਰਨਾ ਚਾਹੁੰਦੇ ਆ ਕਿ ਨਹੀਂ ਜੀ ਇੱਥੇ ਹੋ ਰਿਹਾ, ਪਰ ਮੋਟੇ ਤੌਰ ਦੇ ਉੱਤੇ ਅਸੀਂ ਇਹ ਗੱਲ ਮੰਨ ਲਈ ਆ ਕਿ 1987 ਸਭ ਤੋਂ ਪਹਿਲਾਂ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਝੂਠੇ ਮੁਕਾਬਲੇ 'ਚ ਇਹਨਾਂ ਨੇ ਮਾਰਿਆ ਸੀਗਾ ਜੀ। ਉਦੋਂ ਤੋਂ ਲੈ ਕੇ ਹੁਣ ਤੱਕ ਜੋ ਕੁਝ ਹੋਇਆ ਇਹ ਐ ਨਹੀਂ ਸਮਝਣਾ ਚਾਹੀਦਾ ਕਿ ਇਹ ਕੋਈ ਅਚਨਚੇਤ ਜਿਹਾ ਜੀ ਕੋਈ ਘਟਨਾ ਵਾਪਰੀ ਆ, ਨਹੀਂ। ਇਹ ਤਾਂ 1982 ਤੋਂ ਇੱਕ ਹਕੂਮਤ ਦੀ ਨੀਤੀ ਹੈ ਕਿ ਬੰਦਿਆਂ ਨੂੰ ਮਾਰਿਆ ਜਾਵੇ, ਗਾਇਬ ਕੀਤਾ ਜਾਵੇ, ਜਿਹੜੇ ਬੰਦੇ ਕੌਮ ਦੇ ਹਿੱਤਾਂ ਦੀ ਰਾਖੀ ਲਈ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ, ਸਿੱਖੀ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਮਾਰਿਆ ਜਾਵੇ। ਤੇ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜਦੋਂ ਹਕੂਮਤ ਦੀ ਇਹ ਨੀਤੀ ਆ ਤਾਂ ਇੰਡੀਅਨ ਹਕੂਮਤ ਨੇ ਕੀ ਨਿਜ਼ਾਮ ਨੇ ਇਹਨੇ ਕਿਸੇ ਨੂੰ ਇਨਸਾਫ ਦੇਣਾ। ਅਸੀਂ ਅਗਲਾ ਸਟੈਪ ਜਿਹੜਾ ਹੈਗਾ ਉਹ ਕੱਲ ਉੱਥੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਇਹ ਜਿਹੜਾ ਐਲਾਨਿਆ ਕਿ ਇਹ ਮਸਲਾ ਜਿਹੜਾ ਹੈਗਾ ਹੁਣ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਹਮਣੇ, ਯੂਨਾਈਟਿਡ ਨੇਸ਼ਨ ਦੇ ਸਾਹਮਣੇ ਔਰ ਜਿਹੜੀਆਂ ਅਮਰੀਕਾ ਵਰਗੀਆਂ ਪਾਵਰ ਨੇਗੀਆਂ, ਵਰਲਡ ਪਾਵਰ ਨੇ, ਉਹਨਾਂ ਦੇ ਸਾਹਮਣੇ ਜਿਹੜਾ ਹੈਗਾ ਅਸੀਂ ਉਹਨੂੰ ਉਭਾਰਾਂਗੇ। ਅਮਰੀਕਨ ਪ੍ਰੈਜ਼ੀਡੈਂਟ ਬਰਾਕ ਓਬਾਮਾ ਇੰਡੀਆ ਆ ਰਹੇ ਨੇ ਔਰ ਸਾਡਾ ਯਤਨ ਹੈ ਕਿ ਅਸੀਂ ਉਹਨਾਂ ਨੂੰ ਇੱਕ ਪਰਿਵਾਰਾਂ ਦਾ ਵਫਦ ਜਿਹੜਾ ਹੈਗਾ ਉਹ ਮਿਲਾ ਕੇ ਇਹ ਗੱਲ ਉਹਨਾਂ ਨਾਲ ਸਾਂਝੀ ਕਰੀਏ ਕਿ ਇਸ ਮਸਲੇ ਤੇ ਅਗਲੀ ਕੋਈ ਜਿਹੜੀ ਸਰਗਰਮੀ ਹੈ ਉਹ ਕਰਵਾਈ ਜਾ ਸਕੇ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਪਹਿਲਾਂ ਹਿਊਮਨ ਰਾਈਟਸ ਡੇ ਦੇ ਮੌਕੇ ਤੇ, ਜਿਸ ਤਰ੍ਹਾਂ ਇਹਨਾਂ ਨੇ ਆਪਣੀ ਇੰਡੀਅਨ ਗਵਰਨਮੈਂਟ ਨੇ ਸਾਡੇ ਸਿੱਖਾਂ ਦੇ ਨਾਲ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ, ਬਾਰ-ਬਾਰ ਸਾਡੇ ਨਾਲ ਜਲਿਆਂਵਾਲਾ ਬਾਗ ਦਾ ਸਾਨੂੰ ਅਹਿਸਾਸ ਦਿਵਾਇਆ, ਐਂਡ ਚਾਹੇ ਉਹ ਜੂਨ 84 ਦਾ ਹੋਵੇ, ਚਾਹੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਹੋਵੇ, ਚਾਹੇ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਫੇਕ ਐਨਕਾਊਂਟਰ ਦੀ ਗੱਲ ਹੋਵੇ। ਹੁਣ ਵੀ ਇੰਡੀਆ ਦੇ ਵਿੱਚ ਜਿਹੜੀ ਨਵੀਂ ਗਵਰਨਮੈਂਟ ਆਈ ਉਹ ਵੀ ਕਿਸ ਤਰ੍ਹਾਂ ਮੁਸਲਮਾਨਾਂ ਨੂੰ, ਆਗਰੇ ਦੇ ਨੇੜੇ ਜਿਹੜੇ ਗਰੀਬ ਮੁਸਲਮਾਨਾਂ ਸੀ 250 ਮੁਸਲਮਾਨਾਂ ਨੇ 2 days ago ਇੱਕਦਮ ਕਨਵਰਟ ਕਰਤੇ ਹਿੰਦੂ ਰੀਤ ਰਿਵਾਜ ਦੇ ਹਿਸਾਬ ਦੇ ਨਾਲ ਹਵਨ ਕਰਵਾ ਕੇ। ਆਲਸੋ ਯੂਪੀ ਦੇ ਵਿੱਚ ਵੀ ਉਹਨਾਂ ਨੇ ਕਾਫੀ ਈਸਾਈ ਲੋਕਾਂ ਨੂੰ ਹਿੰਦੂਇਜ਼ਮ ਦੇ ਵਿੱਚ ਕਨਵਰਟ ਕਰਵਾਤਾ। ਇਹ ਤਾਂ ਸਾਰੀ ਉਲੰਘਣਾ ਜਿਹੜੀ ਕਰ ਰਹੇ ਆ ਇਹ ਬਿਲਕੁਲ ਯੂਨਾਈਟਿਡ ਨੇਸ਼ਨ ਦਾ ਜਿਹੜਾ ਚਾਰਟਰ ਆ ਉਸ ਤੋਂ ਉਲਟ ਕਰ ਰਹੇ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਰ ਇੰਡੀਆ ਦੀ ਸਰਕਾਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਇੱਥੇ ਜਦੋਂ ਅਸੀਂ ਪੜ੍ਹਦੇ ਹਾਂ ਯੂਨਾਈਟਿਡ ਨੇਸ਼ਨ ਦਾ ਜਿਹੜਾ ਚਾਰਟਰ ਆ ਹਿਊਮਨ ਰਾਈਟਸ ਦਾ, ਉਹਦੇ ਵਿੱਚ ਇੱਕ ਜਿਹੜੀ ਸਭ ਤੋਂ ਸਪੈਸੀਫਿਕ ਗੱਲ ਜਦੋਂ ਸਾਡੇ ਧਿਆਨ ਚ ਆਉਂਦੀ ਆ ਉਹ ਇਹ ਆਉਂਦੀ ਆ ਕਿ ਉਹਨਾਂ ਨੇ ਇੱਕ ਬਕਾਇਦਾ ਤੌਰ ਤੇ ਬਣਾਇਆ ਵੀ ਹੋਇਆ ਜਿਹੜਾ ਮਿਸ਼ਨ ਹੈ ਕਿ ਜਿੱਥੇ ਵੀ ਕਿਸੇ ਬੰਦੇ ਨੂੰ ਉਹਦੇ ਜਿਹੜੇ ਸਿਵਲ ਰਾਈਟਸ ਨੇ, ਜਿਹੜੇ ਉਹਦੇ ਧਾਰਮਿਕ ਉਹਦੇ ਰਾਈਟਸ ਨੇ, ਉਹਨਾਂ ਦੀ ਕੋਈ ਸਪੈਸ਼ਨ ਤਾਂ ਨਹੀਂ ਹੋ ਰਹੀ, ਕੋਈ ਉਹਨਾਂ ਨੂੰ ਦਬਾਇਆ ਤਾਂ ਨਹੀਂ ਜਾ ਰਿਹਾ ਜਾਂ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਦੇ ਉਸ ਅਕੀਦੇ ਤੋਂ ਇਸ ਤੋਂ ਦੂਰ ਤਾਂ ਨਹੀਂ ਕੀਤਾ ਜਾ ਰਿਹਾ। ਤੇ ਇਹ ਚੀਜ਼ ਅਸੀਂ ਦੇਖ ਰਹੇ ਹਾਂ ਕਿ ਭਾਰਤ ਵਿੱਚ ਜਿਹੜੀ ਹਰ ਇੱਕ ਬੰਦੇ ਨੂੰ ਗੈਰ ਹਿੰਦੂ ਤੋਂ ਬਿਨਾਂ ਜਿੰਨੀ ਵੀ ਇੱਥੇ ਕੌਮਾਂ ਵਸਦੀਆਂ ਨੇ ਉਹਨਾਂ ਨੂੰ ਨਾ ਡਰਾ ਕੇ, ਧਮਕਾ ਕੇ ਜਾਂ ਲਾਲਚ ਦੇ ਕੇ ਜਾਂ ਕਿਸੇ ਵੀ ਤਰੀਕੇ ਨਾਲ ਇਹ ਜਤਾਇਆ ਜਾ ਰਿਹਾ ਕਿ ਜੇ ਤੂੰ ਜਿਉਣਾ ਹੈ ਨਾ ਤਾਂ ਤੂੰ ਹਿੰਦੂ ਹੋਣਾ ਮੰਨ ਲਾ। ਇਹ ਜਿਵੇਂ ਆਗਰੇ ਵਾਲੀ ਗੱਲ ਆ, ਜਾਂ ਇਸ ਤੋਂ ਬਾਅਦ ਹੁਣ ਕ੍ਰਿਸਮਸ ਮੌਕੇ ਇਹਨਾਂ ਨੇ 5000 ਦੇ ਕਰੀਬ ਲੋਕਾਂ ਨੂੰ ਹਿੰਦੂ ਬਣਾਉਣ ਦਾ ਕਿਹਾ ਹੈਗਾ ਕਿ ਅਸੀਂ ਕਰਨਾ ਹੈ। ਉਹਦਾ ਵੀ ਮੀਡੀਆ ਦੇ ਵਿੱਚ ਚਰਚਾ ਕੱਲ ਤੋਂ ਹੋ ਰਹੀ ਹੈ। ਸੋ ਇਹ ਸੰਸਾਰ ਭਾਈਚਾਰਾ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਹੈਗਾ ਔਰ ਅਸੀਂ ਇੱਥੇ ਦੇਖ ਰਹੇ ਹੈਗੇ ਆ ਕਿ ਸਿੱਖਾਂ ਨਾਲ ਜੋ ਕੁਝ ਹੋਇਆ 1978 ਤੋਂ ਲੈ ਕੇ, ਖਾਸ ਤੌਰ ਤੇ ਉਦੋਂ 1947 ਤੋਂ ਪਹਿਲਾਂ ਚੱਲ ਰਿਹਾ, ਪਰ 78 ਤੋਂ ਜੋ ਕੁਝ ਚੱਲ ਰਿਹਾ ਉਹਦਾ ਕੁੱਲ ਮਿਲਾ ਕੇ ਜੇ ਰਿਜ਼ਲਟ ਕੱਢਣਾ ਹੋਵੇ ਤਾਂ ਇਹੀ ਆ ਕਿ ਸਿੱਖੋ ਜਾਂ ਤਾਂ ਮਰਨ ਲਈ ਤਿਆਰ ਹੋ ਜਾਓ, ਨਹੀਂ ਹਿੰਦੂ ਹੋਣਾ ਮੰਨੋ। ਇਵੇਂ ਹੀ ਇਹ ਮੁਸਲਮਾਨ ਵੀਰਾਂ ਨਾਲ ਹੋ ਰਿਹਾ, ਏਦਾਂ ਹੀ ਈਸਾਈਆਂ ਨਾਲ ਹੋ ਰਿਹਾ, ਏਦਾਂ ਹੀ ਬੋਧੀਆਂ ਨਾਲ, ਜੈਨੀਆਂ ਨਾਲ, ਸਾਰਿਆਂ ਨਾਲ ਹੋ ਰਿਹਾ। ਗੈਰ ਹਿੰਦੂ ਜਿੰਨੀਆਂ ਮਾਈਨੋਰਟੀਜ਼ ਇੱਥੇ ਵਸਦੀਆਂ ਨੇ ਉਹਨਾਂ ਦੇ ਹੱਕ ਹਕੂਕ ਜਿਹੜੇ ਨੇ ਉਹਨਾਂ ਦੀ ਗੱਲ ਕਰਨੀ ਤਾਂ ਬੜੀ ਦੂਰ ਆ। ਉਹਨਾਂ ਸਾਹਮਣੇ ਸਵਾਲ ਜ਼ਿੰਦਗੀ ਜਿਉਣ ਦਾ ਹੈ ਕਿ ਜ਼ਿੰਦਗੀ ਕਿਵੇਂ ਜਿਉਈ ਜਾਵੇ। ਉਹਨਾਂ ਨੂੰ ਆਪਦੇ ਅਕੀਦੇ, ਆਪਦੇ ਇਸ਼ਟ ਆਪਣੇ ਤਰੀਕੇ ਨਾਲ ਜਿਉਣ ਤੋਂ ਰੋਕ ਕੇ ਉਹਨਾਂ ਦੇ ਮਨੁੱਖੀ ਅਧਿਕਾਰ ਖਤਮ ਕਰਕੇ ਇਹ ਲੋਕ ਉਹਨਾਂ ਨੂੰ ਸਿੱਧਾ ਸਪਸ਼ਟ ਕਹਿ ਰਹੇ ਆ। ਔਰ ਜਦੋਂ ਅਸੀਂ ਆਪਣੇ ਇਤਿਹਾਸ ਵਿੱਚ ਨਿਗਾਹ ਮਾਰਦੇ ਹਾਂ ਤਾਂ ਸਾਨੂੰ ਚੇਤੇ ਆਉਂਦਾ ਕਿ ਜਿਵੇਂ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਆਖਿਆ ਗਿਆ ਸੀ ਵੀ ਜਾਂ ਤਾਂ ਦੀਨ ਕਬੂਲ ਕਰ ਲਓ, ਇਸਲਾਮ ਕਬੂਲ ਕਰ ਲਓ, ਇਹਨੇ ਮਰਨ ਲਈ ਤਿਆਰ ਹੋ ਜਾਓ। ਅੱਜ ਜਿਹੜਾ ਮੋਦੀ ਦੇ ਰਾਜ ਵਿੱਚ ਇਹ ਹਿੰਦੂ ਤਵੀ ਜਿਹੜਾ ਰਾਜ ਹੈ ਉਹਦੇ ਵਿੱਚ ਵੀ ਭਾਰਤੀ ਨਿਜ਼ਾਮ ਗੈਰ ਹਿੰਦੂਆਂ ਨੂੰ ਇਹੋ ਕਹਿ ਰਿਹਾ ਕਿ ਜਾਂ ਤਾਂ ਹਿੰਦੂ ਹੋਣਾ ਮੰਨ ਲਓ ਤੇ ਨਹੀਂ ਫਿਰ ਮਰਨ ਲਈ ਤਿਆਰ ਹੋ ਜਾਓ।
ਸੋ ਇਹ ਸਾਰਾ ਕੁਝ ਵਾਪਰ ਰਿਹਾ ਇੱਥੇ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਐਟ ਦੀ ਐਂਡ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕਾਫੀ ਜਿਹੜੇ ਗਰੀਬ ਲੋਕ ਨੇ, ਜਿੱਦਾਂ ਬਾਕੀ ਮਿਨੋਰਿਟੀਜ਼ ਨੇ, ਚਾਹੇ ਉਹ ਕ੍ਰਿਸਚੀਅਨਸ ਹੋਣ ਜਾਂ ਮੁਸਲਮਾਨ ਹੋਣ, ਉਹ ਕਨਵਰਟ ਹੋ ਜਾਂਦੇ ਬਿਕੋਜ਼ ਇਹਨਾਂ ਨੇ ਰਾਸ਼ਨ ਕਾਰਡ ਸਕੀਮ ਦਿੱਤੀ ਸੀ। ਈਵਨ ਪੰਜਾਬ ਦੇ ਵਿੱਚ ਜਿਹੜੀ RSS ਆ, ਜਿਹੜੇ ਪੰਜਾਬ ਦੇ ਸਿੱਖ, ਜਿਹੜੇ ਸਾਡੇ ਸਿੱਖਾਂ ਦੇ ਪਿੰਡ ਨੇ, ਸਪੈਸ਼ਲੀ ਜ਼ਿਆਦਾ ਆਬਾਦੀ ਵਾਲੇ ਨੇ, ਉਹਨਾਂ ਦੇ ਵਿੱਚ ਵੀ ਸਕਾਲਰਸ਼ਿਪ ਸਕੀਮ ਲੈ ਕੇ ਆ ਰਹੇ ਨੇ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਵੀ ਇਹ ਕਿਸੇ ਤਰ੍ਹਾਂ ਹੌਲੀ ਹੌਲੀ ਕਨਵਰਟ ਕੀਤਾ ਜਾਵੇ, ਸਿੱਖਾਂ ਦੇ ਬੱਚਿਆਂ ਨੂੰ ਵੀ। ਐਂਡ ਆਲਸੋ ਜਿਸ ਤਰ੍ਹਾਂ ਈਵਨ ਵਿਦੇਸ਼ ਦੀ ਜਿਹੜੀ ਭਾਰਤ ਦੀ ਵਿਦੇਸ਼ ਮੰਤਰੀ ਆ ਸੁਸ਼ਮਾ ਸਵਰਾਜ ਆ, ਉਹਨੇ ਵੀ ਇਹ ਕਿਹਾ ਸੀ, ਉਹਨੇ ਵੀ ਇਹ ਮੰਗ ਕੀਤੀ ਹੈ ਤੇ ਹੋਰ ਵੀ ਲੀਡਰਾਂ ਨੇ ਮੰਗ ਕੀਤੀ ਹੈ ਕਿ ਭਾਰਤ ਦੇ ਵਿੱਚ ਜਿਹੜਾ ਗੀਤਾ ਵਾ ਉਹਨੂੰ ਭਾਰਤ ਦਾ ਨੈਸ਼ਨਲ ਗ੍ਰੰਥ ਬਣਾਇਆ ਜਾਵੇ। ਇਹਨਾਂ ਸਭ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਐਂਡ ਆਲਸੋ ਕਿਉਂਕਿ ਅਸੀਂ ਹੁਣ ਡਿਸ਼ ਤੇ ਆ ਗਏ ਹਾਂ ਕੈਨੇਡਾ ਦੇ ਵਿੱਚ, ਸਪੈਸ਼ਲੀ ਜਿਹੜੀ ਸਾਡੇ ਨਾਲ ਨਵੇਂ ਸੰਗਤਾਂ ਜੁੜੀਆਂ ਨੇ, ਆਲਸੋ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਕਹਿਣਾ ਚਾਹੋਗੇ ਅਸੀਂ ਆਪਣੀ ਜਿਹੜੀ ਪੰਜਾਬ ਦੀ ਸਾਡੀ ਪੀੜ੍ਹੀ ਹੈ ਜਾਂ ਨਵੀਂ ਜਨਰੇਸ਼ਨ, ਅਸੀਂ ਕਿਸ ਤਰ੍ਹਾਂ ਉਹਨੂੰ ਸੇਵ ਕਰ ਸਕਦੇ ਹਾਂ? ਦੇਖੋ, ਜਿਹੜਾ ਇੱਥੇ ਜਿਹਦੀ ਵੀ ਜ਼ਮੀਰ ਜਾਗਦੀ ਆ, ਜਿਹਦਾ ਅਹਿਸਾਸ ਜਾਗਦਾ ਨਾ, ਉਹ ਇੱਕ ਮਹਿਸੂਸ ਕਰ ਰਿਹਾ ਇੱਥੇ ਬੰਦਾ ਪੰਜਾਬ ਦੀ ਧਰਤੀ ਤੇ ਜਾਂ ਹਿੰਦੁਸਤਾਨ ਦੇ ਵਿੱਚ ਰਹਿੰਦਾ ਹੋਇਆ ਕਿ ਉਹ ਇੱਕ ਸਾਨੂੰ ਮਾਹੌਲ ਦਿੱਤਾ ਜਾ ਰਿਹਾ, ਇੱਕ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ ਜੇ ਤੁਸੀਂ ਆਪਦੇ ਧਰਮ, ਆਪਦੇ ਅਕੀਦੇ ਉੱਤੇ ਖੜ ਕੇ ਜਿਉਣ ਦੀ ਜਿੱਦ ਕੀਤੀ ਤਾਂ ਅਸੀਂ ਤੁਹਾਡੇ ਨਾਲ ਆਹ ਕਰਾਂਗੇ, ਉਹ ਕਰਾਂਗੇ। ਔਰ ਦੂਜੇ ਪਾਸੇ ਲਾਲਚ ਦੇ ਕੇ ਇੱਕ ਮਾਹੌਲ ਬਣਾਇਆ ਜਾ ਰਿਹਾ, ਇੱਕ ਡਰਾ ਕੇ ਧਮਕਾ ਕੇ ਮਾਹੌਲ ਬਣਾਇਆ ਜਾ ਰਿਹਾ ਕਿ ਤੁਸੀਂ ਇੱਧਰ ਆ ਜਾਓ ਤੇ ਬੜੀਆਂ ਮੌਜਾਂ ਨੇਗੀਆਂ, ਤੁਸੀਂ ਆਹ ਬਣਵਾ ਲਾ, ਤੁਹਾਨੂੰ ਉਹਦੇ ਦਾਂਗੇ, ਸਿਆਸੀ ਉਹਦੇ ਦੇ ਦਿਆਂਗੇ, ਤੁਹਾਨੂੰ ਅਸੀਂ ਸਮਾਜਿਕ ਤੌਰ ਤੇ ਚੱਕ ਦਿਆਂਗੇ, ਅਸੀਂ ਤੁਹਾਡੀ ਗਰੀਬੀ ਦੂਰ ਕਰ ਦਿਆਂਗੇ। ਸੋ ਇਹ ਘੇਰ ਘਾਰ ਕੇ ਉਹਨੂੰ ਉਸ ਖੂਹ 'ਚ ਡਿੱਗਣਾ ਚਾਹੁੰਦੇ ਆ ਜਿਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਸਿੱਖਾਂ ਨੂੰ ਕੱਢਿਆ ਸੀ। ਔਰ ਬਾਕੀ ਕੌਮਾਂ ਜਿਹੜੀਆਂ ਬਾਕੀ ਧਾਰਮਿਕ ਲੋਕ ਨੇਗੇ, ਜਿਹੜੇ ਨਸਲਾਂ ਇੱਥੇ ਬਸਤੀਆਂ ਨੇ, ਉਹ ਵੀ ਆਪੋ ਆਪਣੇ ਤਰੀਕੇ ਨਾਲ ਜਿਉਣਾ ਚਾਹੁੰਦੇ ਨੇ। ਉਹਨਾਂ ਸਾਰਿਆਂ ਹੁਣ ਪੰਜਾਬ ਦੇ ਵਿੱਚ RSS ਦੇ ਜਿਹੜੇ ਬੰਦੇ ਨੇ ਉਹ ਪੂਰੀ ਤਰ੍ਹਾਂ ਦੇ ਉੱਤੇ ਇਸ ਸਮੇਂ ਪੂਰੀ ਤਰ੍ਹਾਂ ਉਹ ਲੱਗੇ ਹੋਏ ਨੇ। ਇਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਗੱਲ ਕਰਨ ਦੀ ਲੋੜ ਆ। ਔਰ ਸਾਡੇ ਜਿਹੜੇ ਸੰਸਥਾਵਾਂ ਨੇ ਸਿੱਖਾਂ ਦੀਆਂ, ਉਹਨਾਂ ਸਾਰੀਆਂ ਦੇ ਉੱਤੇ ਇਹੋ ਜਿਹੇ ਬੰਦੇ ਬੈਠੇ ਨੇ ਜਿਨ੍ਹਾਂ ਤੋਂ ਕੋਈ ਆਸ ਨਹੀਂ। ਸੋ ਇਸ ਟਾਈਮ ਅਸੀਂ ਅੰਦਰੋਂ ਤੇ ਬਾਹਰੋਂ ਬਹੁਤ ਪੱਖੀ ਸਾਡੇ ਤੇ ਹਮਲਾ ਹੋਇਆ ਔਰ ਸਾਡੀ ਹੋਂਦ ਹਸਤੀ ਦਾਅ ਤੇ ਲੱਗੀ ਹੋਈ ਆ। ਔਰ ਇਹ ਸਾਡੇ ਸਾਹਮਣੇ ਸਵਾਲ ਖੜਾ ਹੋਇਆ ਕਿ ਸਿੱਖ ਆਪਣੇ ਇਤਿਹਾਸ ਦੇ ਸਭ ਤੋਂ ਇਸ ਭਿਆਨਕ ਦੌਰ ਵਿੱਚ ਜਦੋਂ ਗੁਜ਼ਰ ਰਹੇ ਨੇ, ਸਾਡਾ ਭਵਿੱਖ ਕੀ ਹੋਏਗਾ। ਸੋ ਇਹ ਚਿੰਤਾ ਸਾਨੂੰ ਸਾਰਿਆਂ ਨੂੰ, ਸੰਸਾਰ ਵਿੱਚ ਬੈਠੇ ਸਿੱਖਾਂ ਨੂੰ ਮੈਂ ਇਹ ਸੁਨੇਹਾ ਅੱਜ ਦੇ ਦਿਨ ਦੇਣਾ ਚਾਹੁੰਦਾ ਕਿ ਆਪੋ ਆਪਣੇ ਘਰਾਂ ਦੇ ਵਿੱਚ, ਆਪੋ ਆਪਣੇ ਥਾਵਾਂ, ਦੁਕਾਨਾਂ, ਮਕਾਨਾਂ ਤੇ ਜਦੋਂ ਵੀ ਚਾਰ ਚੀਜ਼ ਜੁੜਦੇ ਹੋ, ਇਹ ਜ਼ਰੂਰ ਵਿਚਾਰਿਆ ਕਰੋ ਕਿ ਜਿਹੋ ਜਿਹੇ ਦਿਨ ਸਾਡੇ ਕੌਮ ਤੇ ਆਏ ਹੋਏ ਨੇ, ਸਾਡਾ ਬਣੂਗਾ ਕੀ, ਭਵਿੱਖ ਕੀ ਹੋਏਗਾ। ਜੇ ਭਵਿੱਖ ਦੀ ਚਿੰਤਾ ਕਰਾਂਗੇ ਤਾਂ ਜ਼ਰੂਰ ਕੁਛ ਨਾ ਕੁਛ ਹੱਲ ਵੀ ਲੱਭ ਲਵਾਂਗੇ। ਬਿਲਕੁਲ ਵੀਰ ਜੀ। ਤੇ ਵੀਰ ਜੀ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਇਹਨਾਂ ਕੁਐਸਚਨ ਦੇ ਉੱਪਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ। ਹੁਣ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84. We'll be right back after a short break.